व्यूअर्स वेलकम बैक इन प्रोग्राम जी डॉक्टर साहब अगले इशू तो पहला ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਨਾਲ ਹੀ ਸ਼ੇਅਰ ਕਰੋ ਨਾਲ ਹੀ ਇਹ ਵੀ ਦੱਸ ਦਈਏ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ 8:30 ਤੋਂ ਲੈ ਕੇ 9 ਵਜੇ ਤੱਕ ਹੈ ਥੈਂਕ ਯੂ ਸੋ ਮਚ ਸੋ ਕੀਪ ਵਾਚਿੰਗ ਟੀਵੀ 84 जी डॉक्टर साहब हुण ਅਸੀਂ ਚਾਹਾਂਗੇ ਕਿ ਤੁਸੀਂ ਜੋ ਅਗਲਾ ਇਸ਼ੂ ਹੈ ਉਸ ਬਾਰੇ ਆਪਣੇ ਵਿਚਾਰ ਦੇ ਦਿਓ ਜੀ ਦੇਖੋ ਤੁਹਾਡੀ ਅਪੀਲ ਦੇ ਨਾਲ ਮੈਂ ਵੀ ਆਪਣੀ ਅਪੀਲ ਸ਼ਾਮਲ ਕਰਦੇ ਹਾਂ ਜੀ ਸਾਡੇ ਦਰਸ਼ਕਾਂ ਨੇ ਸਾਡੇ ਨੋਟਿਸ 'ਚ ਲਿਆਂਦਾ ਹੈ ਵੀ ਸਾਡੇ YouTube ਸਬਸਕ੍ਰਾਈਬਰ ਅੱਜ 25,000 ਦਾ ਅੰਕੜਾ ਕ੍ਰਾਸ ਕੀਤਾ ਹੈ ਜਦੋਂ ਕਿ ਫੇਸਬੁੱਕ ਦੀਆਂ ਲਾਈਕਸ 1,27,000 ਦੇ ਨੇੜੇ ਤੇੜੇ ਨੇ ਸੋ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਵੀ ਇਹ ਜਿਹੜਾ ਮੈਨੂੰ ਨਹੀਂ ਸੀ ਪਤਾ ਜਾਂ ਵੀ ਇਹਦੀ ਕੀ ਅਹਿਮੀਅਤ ਹੈ ਪਰ ਜ਼ਾਹਰ ਹੈ ਜਦੋਂ ਤੁਸੀਂ ਕਹਿੰਦੇ ਹੋ ਕਿ ਸ਼ੇਅਰ ਕਰੋ ਲਾਈਕ ਕਰੋ YouTube ਤੇ ਸਬਸਕ੍ਰਾਈਬ ਕਰੋ ਤਾਂ ਉਹਦਾ ਮਕਸਦ ਇਹੀ ਹੁੰਦਾ ਹੈ ਵੀ ਜਿਹੜਾ ਮੈਸੇਜ ਹੈ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਔਰ ਤੁਹਾਡੇ ਲਈ ਇੱਕ ਕਲਿੱਕ ਅਵੇ ਹੁੰਦਾ ਹੈ ਉਸ ਦੇ ਨਾਲ ਜਿੱਥੇ ਪ੍ਰੋਗਰਾਮ ਨੂੰ ਇੱਕ ਕਾਈਂਡ ਆਫ ਮਾਨਤਾ ਮਿਲਦੀ ਹੈ ਰੈਕਗਨੀਸ਼ਨ ਮਿਲਦੀ ਹੈ ਉੱਥੇ ਇਹ ਮੈਸੇਜ ਵੀ ਜਿਹੜਾ ਹੈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦਾ ਹੈ ਹਾਲਾਂ ਬਹੁਤ ਸਾਰੇ ਅਬਿਊਸਿਵ ਮੈਸੇਜ ਵੀ ਹੁੰਦੇ ਨੇ पर जदों एब्यूसिव मैसेज भी इस गल का मैसेज हुंदा है कि दुश्मन के खैमे च भी ये खलबली मचदी है जदों सच की गल सच जिहड़ा है उसका अपना भार हुंदा है असीं पहले दिन तो ही मन के तुरे ना साडे नाल कोई हुकूमतां ने ना साडे पिछे कोई वड्डी संस्था है ना साडे कोल साधन ने असीं डे टू डे सर्वाइविंग वाली गल है पर यही साडा यकीन है और यही साडा असली जिहड़ा वैपन है वो यही है कि सच जिहड़ा है एक तो सच पुराना ना थीवे कि सच कदे पुराना नहीं हुंदा ते अल्टीमेटली कूड़ नखुट्टा नानका ओढ़ सच रही रब दी दरगाह च भी अल्टीमेटली सच दी गल ही हुंदी है और असीं ये यकीन करते हैं कि क्योंकि साडा खालिस्तान दा केस सच हक इंसाफ ते आधारित है और जे असीं साबित कदमां नाल इस रस्ते ते तुरे रवांगे ਤੇ ਫਤਿਹ ਜਿਹੜੀ ਹੈ ਅਕਾਲ ਪੁਰਖ ਨੇ ਦੇਣੀ ਹੈ ਸੋ ਅਸੀਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਦਾ ਜਿਹੜੇ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਜਾਂ YouTube ਤੇ ਸਬਸਕ੍ਰਾਈਬ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਤੇ ਜਿਹੜੇ ਘੱਟੋ ਘੱਟ ਥੋੜੇ ਜਿਹੇ ਆਲਸੀ ਨੇ ਉਹ ਇੱਕ ਵਾਰੀ ਕਲਿੱਕ ਜ਼ਰੂਰ ਮਾਰ ਦਿਆ ਕਰਨ ਉਹਦੇ ਨਾਲ ਜਿਹੜੇ ਉਹਨਾਂ ਦਾ ਜਿਹੜਾ ਕੁਝ ਨਹੀਂ ਜਾਣਾ ਹੈ ਪਰ ਘੱਟੋ ਘੱਟ ਸਾਨੂੰ ਜ਼ਰੂਰ ਇਹਦੇ ਨਾਲ ਹੌਸਲਾ ਹੋ ਜਾਣਾ ਚਾਹੀਏ ਕਸ਼ਮੀਰ ਅਸੀਂ ਸਮਝਦੇ ਹਾਂ ਵੀ ਕਸ਼ਮੀਰੀਆਂ ਦੀ ਸਫਰਿੰਗ ਪਿਛਲੇ ਲਗਭਗ 72 ਸਾਲ ਤੋਂ ਹੀ ਜੇ ਅਸੀਂ ਦੇਖੀਏ ਤੇ ਉਹਨਾਂ ਨੇ ਜਿੱਥੇ ਸਫ਼ਰ ਕੀਤਾ ਉੱਥੇ ਬਹਾਦਰੀ ਦੇ ਵੀ ਨਵੇਂ ਮਾਪਦੰਡ ਜਿਵੇਂ ਉਹਨਾਂ ਦੇ ਬੱਚੇ ਬੱਚੀਆਂ ਆਜ਼ਾਦੀ ਇਹੀ ਉਹਨਾਂ ਦਾ ਸੰਕਲਪ ਕਸ਼ਮੀਰ ਦੇ ਉਹਨੇ ਇੱਕ ਪਾਸੇ ਚਿਨਾਰਾਂ ਦੇ ਹੰਝੂ ਨੇ ਚਿਨਾਰ ਦਰਖਤ ਹੈ और दूसरे पासे लोगों के हंझू जड़े ने वो मुक गए ने रो रो के किते उस जुल्म की दास्तां और जिस अंदाज दे विच बच्चियां दे नाल उत्थे जुल्म हुंदे ने और जिवें पिछले दिनों च सारा केस उहदा मेजर गोगोई का सामने आया कि एक पासे किवें ह्यूमन शील्ड बना के नौजवान नूं जिहड़ा वो बेइज्जत कर रहा और फिर उसने किवें उत्थों दी अजमत दे नाल भी वो खेडदा है और जदों उस दे उत्ते सिविल केस रजिस्टर हुंदा है फिर आर्मी जंप कर जाती है कि जी असी डिसिपलिनरी एक्शन लवांगे और वो जिहड़ी बच्ची दे नाल उस होटल दे विच आंदा है जिहदी उम्र 17 सी वो रातों रात आधार कार्ड बना के 19 साल बना दित्ती पर ये सारा तो चल ही रहा लेकिन एक गल च मैं समझदा वो कामयाब ने कि उन्हां दी ये पीड़ इहदे बावजूद कि भारत की हुकूमत ने कश्मीर की जंगे आज़ादी नूं ਜਿਹੜਾ ਉਹ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ISI ਨਾਲ ਜੋੜਨ ਦੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਔਰ ਉਹਨਾਂ ਦੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਹੋਣ ਦੇ ਬਾਵਜੂਦ ਦੁਨੀਆ ਦਾ ਧਿਆਨ ਉਹਨਾਂ ਵੱਲ ਨਹੀਂ ਜਾਂਦਾ ਕਿਉਂਕਿ ਪੋਸਟ 9/11 ਇੱਕ ਡਿਫਰੈਂਟ ਬਣ ਗਿਆ ਉਸ ਤੋਂ ਪਹਿਲਾਂ ਭਾਰਤ ਸੋਵੀਅਤ ਯੂਨੀਅਨ ਦੇ ਬਲੌਕ 'ਚ ਸੀ ਸੋਵੀਅਤ ਯੂਨੀਅਨ ਕਸ਼ਮੀਰ ਨਾਲ ਰਿਲੇਟਡ हर रेजोल्यूशन नूं वीटो कर दिंदा सी पर इउं लगदा है कि ये उत्थों दी फिजा दे विच जिथे इन्नी सच्चाई डिटरमीनेशन है किते ना किते चेंजिस हो रही ने और एक वड्डी चेंज जिहड़ी कुछ महीने पहलां देखण च आई कि यूनाइटेड नेशनस दे ह्यूमन राइट्स
ਦੇ ਨਾਲ ਸੰਬੰਧਿਤ ਜਿਹੜੇ ਹਾਈ ਕਮਿਸ਼ਨਰ ਹੁੰਦੇ ਨੇ ਜਨੀਵਾ ਬੇਸਡ, ਉਹ ਮਿਸਟਰ ਜ਼ੈਦ ਰਾਦ ਅਲ ਹਸਨ ਜਿਹੜੇ ਸ਼ਾਇਦ ਜਾਰਡੇਨੀਅਨ ਮੂਲ ਦੇ ਸੀ, ਉਹਨਾਂ ਨੇ ਟਰੂਲੀ ਜਿਹੜੇ ਹਾਈ ਕਮਿਸ਼ਨਰ ਬਣਨ ਤੋਂ ਪਹਿਲਾਂ ਵੀ ਉਹਨਾਂ ਦਾ ਟਰੈਕ ਰੈਕਡ ਬੜਾ ਕਲੀਨ ਸੀ ਹਿਊਮਨ ਰਾਈਟਸ ਲਈ ਕੰਮ ਕਰਨ ਦਾ। ਔਰ ਉਹਨਾਂ ਦੀ ਅਗਵਾਈ ਥੱਲੇ ਪਹਿਲੀ ਵਾਰ ਕਸ਼ਮੀਰ ਸੰਬੰਧੀ UN ਦੀ 49 ਪੇਜ ਰਿਪੋਰਟ, 49 ਸਫ਼ਿਆਂ ਦੀ ਰਿਪੋਰਟ ਆਈ, ਜਿਹਦੇ ਚ ਹਾਲਾਂਕਿ ਉਹਨਾਂ ਨੇ ਦੋਨੋਂ ਕਸ਼ਮੀਰਾਂ ਦਾ ਜ਼ਿਕਰ ਕੀਤਾ, ਜਿਹੜਾ ਆਜ਼ਾਦ ਕਸ਼ਮੀਰ ਆ ਉਹਦਾ ਵੀ, ਔਰ ਉਹਨਾਂ ਨੇ ਕਿਹਾ ਵੀ ਸਾਡੀ ਕਿਵੇਂ ਜਿਹੜੀ ਐਕਸੈਸ ਹੈ ਉਹ ਰੈਸਟ੍ਰਿਕਟ ਕੀਤੀ ਗਈ ਇੰਡੀਆ ਦੇ ਵਿੱਚ, ਕੀ ਉੱਥੇ ਜ਼ੁਲਮ ਹੋ ਰਹੇ ਨੇ, ਫੌਜ ਕੀ ਕਰ ਰਹੀ ਹੈ, ਇੰਟਰਨੈਟ ਕਿਵੇਂ ਬਲੌਕ ਕੀਤਾ ਜਾਂਦਾ ਹੈ, ਪੈਲਟ ਗਨਸ ਦਾ ਇਸਤੇਮਾਲ। ਔਰ ਉਸ ਰਿਪੋਰਟ ਨੇ ਬੜਾ ਹੰਗਾਮਾ ਇੰਡੀਅਨ ਗਵਰਨਮੈਂਟ ਨੇ, ਉਹਨਾਂ ਦੇ ਨੁਮਾਇੰਦੇ ਨੇ UN ਹਿਊਮਨ ਰਾਈਟ ਕਾਉਂਸਲ ਚ ਵੀ ਔਰ ਐਕਸਟਰਨਲ ਅਫੇਅਰਸ ਮਿਨਿਸਟਰ ਚ ਵੀ, ਔਰ ਕਈਆਂ ਨੇ ਤਾਂ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਜੀ ਕਿਉਂਕਿ ਮਿਸਟਰ ਜ਼ੈਦ ਰਾਦ ਅਲ ਹਸਨ ਮੁਸਲਮਾਨ ਨੇ, ਤਾਂ ਉਹਨਾਂ ਨੇ ਮੁਸਲਮਾਨ ਹੋਣ ਦੇ ਨਾਤੇ ਜਿਹੜਾ ਇਹ ਸਾਰੇ ਮੁੱਦੇ ਨੂੰ ਬਹੁਤ ਉਭਾਰਿਆ। ਹੁਣ ਉਹ ਉਹਨਾਂ ਦੀ ਟਰਮ ਖਤਮ ਹੋ ਗਈ ਹੈ ਔਰ ਉਹ ਸਟੈਪ ਡਾਊਨ ਕੀਤਾ, ਔਰ ਹੁਣ ਜਿਹੜੀ ਨਵੀਂ ਪ੍ਰੈਜ਼ੀਡੈਂਟ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਮਿਸ਼ਨ ਦੀ ਬਣੀ ਹੈ, ਇਹ ਚਿਲੀ ਮੁਲਕ ਦੀ ਪ੍ਰੈਜ਼ੀਡੈਂਟ ਵੀ ਰਹੀ ਹੈ ਮਿਸ਼ੇਲ ਬੈਸਲੇਟ। ਔਰ ਬੀਬੀ ਮਿਸ਼ੇਲ ਬੈਸਲੇਟ ਨੇ ਆਪਣੀ ਜਿਹੜੀ ਪਹਿਲੀ ਤਕਰੀਰ ਕੀਤੀ ਆਪਣਾ ਚਾਰਜ ਲੈਣ ਤੋਂ ਬਾਅਦ, ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਭਾਰਤ ਨੇ ਅਜੇ ਤੱਕ ਜਿਹੜੀ ਰਿਪੋਰਟ UN ਹਿਊਮਨ ਰਾਈਟਸ ਕਮਿਸ਼ਨ ਨੇ ਕਸ਼ਮੀਰ ਦੇ ਮੁੱਦੇ ਤੇ ਜਾਰੀ ਕੀਤੀ ਸੀ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਔਰ ਉਹਨਾਂ ਨੇ ਕਿਹਾ ਵੀ ਸਾਨੂੰ ਫ੍ਰੀ ਐਕਸੈਸ ਚਾਹੀਦੀ ਹੈ ਦੋਨਾਂ ਕਸ਼ਮੀਰਾਂ। ਪਾਕਿਸਤਾਨ ਨੇ ਤਾਂ ਪਹਿਲਾਂ ਵੀ ਇਹਨਾਂ ਨੂੰ ਅਲਾਉ ਕੀਤਾ ਸੀ, ਹੁਣ ਵੀ ਕਰਦੇ ਨੇ। ਫਿਰ ਉਹਨੇ ਕਿਹਾ ਵੀ ਪੀਪਲ ਆਫ ਕਸ਼ਮੀਰ ਹੈਵ ਐਗਜ਼ੈਕਟਲੀ same rights to justice, dignity as people all over the world। ਹੁਣ ਇਹ ਬਹੁਤ ਵੱਡੀ ਗੱਲ ਹੈ, ਇਹ ਜਿਹੜਾ ਇਸ ਗੱਲ ਨੂੰ ਅੱਗੇ ਤੋਰਨਾ ਹੈ। ਅਸੀਂ ਬੇਸ਼ੱਕ ਇੱਕ ਸਟੈਪ ਪਿੱਛੇ ਰਹਿ ਕੇ ਦੇਖ ਰਹੇ ਹਾਂ ਵੀ ਜੇ ਅੱਜ ਕਸ਼ਮੀਰ ਦੀ ਗੱਲ ਅੱਗੇ ਤੁਰਦੀ ਹੈ UN ਲੈਵਲ ਤੇ, ਕੱਲ ਨੂੰ ਸਾਡੀ ਵੀ ਗੱਲ ਪਹੁੰਚ ਸਕੇਗੀ। ਔਰ ਇਹ ਪ੍ਰੋਮੀਨੈਂਟ ਖਬਰ ਸੀ ਕਿ ਨਿਊ UN ਰਾਈਟਸ ਚੀਫ ਸਲੈਮਸ ਇੰਡੀਆ for inaction on Kashmir human rights violations report published फिर उन्होंने क्या seeks unconditional access to both sides of Kashmir। और जिवें मैं पढ़े कि people of Kashmir have exactly same rights to justice, dignity as people are all the world। और ये 10 दिसंबर दी United Nations दी डेट लाइन दे नाल खबर है। The newly appointed UN High Commissioner for Human Rights Michelle Bachelet on Monday slammed India for lack of any meaningful improvement on addressing issues highlighted in the UN report on human rights violations in Kashmir। भी भारत ने कोई कोशिश नहीं की अपने ह्यूमन राइट रैकॉर्ड ਨੂੰ ਇੰਪਰੂਵ ਕਰਨ ਦੀ ਜਦੋਂ ਦੀ ਕਿ UN ਦੀ ਰਿਪੋਰਟ ਆਈ ਹੈ। It was Bachelet's first address to the United Nations Human Rights Council after her appointment while succeeding Zeid Rad Al Hassan at UN High Commissioner for Human Rights this month। In her first address to the United Nations Human Rights Council, UN High Commissioner for Human Rights Michelle Bachelet on Monday slammed India for lack of any meaningful। The former Chilean president succeeded Al Hassan as UN High Commissioner। In her opening remarks at 39th session of UN Human Rights Council, Bachelet said the people of Kashmir had the same rights to justice and dignity as people all over the world। फिर उन्होंने जड़ा she also reiterated the request for unconditional access to Kashmir on either side of line of control। The office of the Human Rights Council continues to request permission to visit both sides of LOC, said, and in the meantime will continue its monitoring and reporting, she said। उन्होंने कहा जी सानू दोवें पासियां दी एक्सैस दिओ और असीं इस नूं जिहड़ा मॉनिटर करदे रहांगे। और ये जिहड़ा जिहड़ी पहलां रिपोर्ट आई सी वो असीं ऑलरेडी डिस्कस कीती है। उहदे च उन्हां ने जिहड़े कनक्लूजन दित्ते सी उहदे च इक सी कि एस्टैबलिशमेंट ऑफ ए कमीशन ऑफ इनक्वायरी टू कंडक्ट ए कंप्रहेंसिव इंडिपेंडेंट इंटरनेशनल इन्वेस्टिगेशन इनटू एलिगेशंस ऑफ ह्यूमन राइट्स वायलेशंस इन कश्मीर। कि बई एक इंडिपेंडेंट कमीशन बनाओ जिहड़ी उन्हां वायलेशंस नूं जिहड़ा है करे रिकॉर्ड, एंड आस्क द गवर्नमेंट ऑफ इंडिया एंड पाकिस्तान टू फुली रिस्पेक्ट द राइट ऑफ सेल्फ डिटर्मिनेशन ऑफ द पीपल ऑफ कश्मीर एज प्रोटेक्टेड अंडर इंटरनेशनल लॉ। हुण इत्थे भी जिहड़ा UN ने बिल्कुल क्लीयरली कहा भी इंटरनेशनल लॉ है
ਔਰ ਲੋਕਾਂ ਦਾ ਖੁਦ ਚੋਣ ਕਰਨ ਦਾ ਹੱਕ, ਜਿਹਨੂੰ ਰਾਏ ਸ਼ੁਮਾਰੀ ਕਿਹਾ ਜਾਂਦਾ ਹੈ ਉਰਦੂ ਦੇ ਵਿੱਚ, ਅਸੀਂ ਉਹਨੂੰ ਸਵੈ ਨਿਰਣੇ ਦਾ ਹੱਕ ਕਹਿੰਦੇ। ਔਰ ਭਾਰਤ ਨੇ ਇਸ ਦੇ ਉੱਤੇ ਬੜਾ ਰਿਐਕਟ ਕੀਤਾ ਸੀ। ਉਹਨਾਂ ਨੇ ਕਿਹਾ ਸੀ ਇਟ ਇਜ਼ ਫੈਲੇਸ਼ੀਅਸ, ਟੈਂਡੈਂਸ਼ੀਅਸ ਐਂਡ ਮੋਟੀਵੇਟਡ and lodged a strong protest with the United Nations. उन्होंने कहा जी, the report violates India's sovereignty and territorial integrity. The entire state of Jammu and Kashmir is an integral part of India. Pakistan is an illegal and forcible occupation of part of Indian state through aggression. The Ministry of External Affairs had said. तुसी देखो कि भी किस हद तक ये belligerency नहीं है, arrogancy नहीं है, एक चोरी ऊपरों सीना जोर कि भी तुसी जुल्म कर रहे हो, कह रहे जी ये पाकिस्तान ने ऑक्यूपाई किया है, उन्होंने फ्री करो। पर असी समझते हैं कि ये कश्मीरियों के लिए भी और उन्होंने राही साढ़े लिए भी ये खुशी की गल है कि जोड़ा पहला यूनाइटेड नेशनस ह्यूमन राइट कौंसल का जोड़ा चेयरपर्सन सी, उहदी कमांड थले पूरी इन्वेस्टिगेशन दे नाल रिपोर्ट आई और नवें जिहड़ी उस UN हाई कमिश्नर फॉर ह्यूमन राइट्स बनी है बीबी मिशेल बैचलेट, उन्होंने जिहड़ा ना सिर्फ उन्होंने एंडोर्स किया सगों अपनी पहली स्पीच दे विच ही इंडिया नूं खिच्चिया कि भी तुसीं जिहड़ा रिपोर्ट ते अजे तक अमल दरामद नहीं की। सो एक पासे तां ये चल रहा है, दूसरे पासे असीं देखते हैं कि भारतीय हुकूमत दीयां नीतियां जिवें शेख अब्दुल्ला दे नाल जिहड़ा कंप्रोमाइज़ उस तो पहला हरी सिंह दे नाल उहदे थल्ले जिहदे चों कॉन्स्टिट्यूशनल गारंटी है निकली कि जम्मू कश्मीर का रुतबा बाकी स्टेटां नालों वखरा होएगा, आर्टिकल 35A और उस तो बाद आर्टिकल 370 जिहदे च पाकिस्तान दा जिहड़ा कश्मीर दा अपना झंडा, अपनी उन्हां दी सदरे रियासत दा जिहड़ा सी और वजीर आजम दा भी सी, वो तां शेख अब्दुल्ले दे नाल ही उन्होंने तोड़ दिता सी। पर यह सी कि कश्मीर दे विच कोई भी गैर कश्मीरी वस नहीं सकता, उतों का वछिंदा नहीं हो सकता। और ये 1952 के वो सारे पीरीयड के नाल जुड़िया होया पार्ट, और किवें जाली NGOs राही BJP RSS ने सुप्रीम कोर्ट इनू चैलेंज करवाया, सुप्रीम कोर्ट दे ते हुण खेडां खेड रहा 2019 तक इन्होंने खिंचने। पर मोदी गवर्नमेंट के बावजूद कि PDP दे नाल मोदी गवर्नमेंट BJP की सांझ सी, जम्मू कश्मीर दे विच सरकार च उन्हां दा डिप्टी चीफ मिनिस्टर सी, लेकिन मोदी सरकार ने भी सुप्रीम कोर्ट च 35A या आर्टिकल 370 दे हक, क्योंकि जे 35A अनकॉन्स्टिट्यूशनल हो जाता है, गैर आईनी हो जाता है, तो फिर 370 भी जाएगा। और इस डेंजर नूं एक पासे तां कश्मीर दे विच आज़ादी दी तहरीक है, पर जिहड़ियां पोलिटिकल पार्टियां वो बेशक शेख अब्दुल्ले दे पुत्र फारूक अब्दुल्ले दी नैशनल कॉन्फ्रेंस होए जां महबूबा मुफ्ती दी PDP होए, वो ये समझते हैं कि भी जे ये आर्टिकल तोड़ दिता है तो असीं जाके लोकां च की मूँह दिखावांगे कि भी जिहड़े असीं भारत दे नाल ही रहण दी गल करदे हैं जी, साडा स्पैशल स्टेटस है, फिर तो सानू ये आम जिहड़ा है वो यूपी बिहार बना देणगे। सो उन्होंने भी लोकां दा एंगर, लोकां दा गुस्सा भांपदे हैं। हुण पंचायत दीयां चोणां जम्मू कश्मीर दे विच रखियां होईयां ने इन्हां ने। सो पहला नैशनल कॉन्फ्रेंस फारूक अब्दुल्ला ने बाइकॉट किया कि जी असीं जिहड़ा उहदे च पार्टिसिपेट नहीं करांगे। हुण महबूबा मुफ्ती दी पार्टी ने कहा जी असीं बिल्कुल उहदे च पार्टिसिपेट नहीं करांगे। और फारूक अब्दुल्ला क्योंकि वो पहला अटल बिहारी वाजपेयी दे इत्थे संस्कार वेले आया तो सारियां च खड़े होकर भारत माता की जय हो जय नारे लवाउंदा रहा। तो वापस गया ईद का मौके हजरतबाल की मसीत च वड़िया ही तो लोगों ने वो जुत्तियां उन्होंने दिखाइया कि उतों दौड़ना पिया। सो उन्हें रियलाइज कर लिया तो हुण वो जिहड़ा एक कदम अगे जाके कहंदा यही नहीं कि भी असीं पंचायत चोणां दा बाइकाट कर रहे हैं, असीं पार्लीमेंट दीयां चोणां भी नहीं लड़ांगे, जम्मू कश्मीर असैंबली दीयां भी नहीं लड़ांगे। सो ज़ाहिर है कि वो भावें उहदी अपनी सर्वाइवल का मुद्दा है जां महबूबा मुफ्ती नूं भी पता है कि भी लोकां च की एंगर है, पर असीं एक पासे UN दी ह्यूमन राइट कमिश्नर जिहड़ी चीफ है उहदी गल कीती कि वो कह रहे हैं इंडिया नूं कि भाई तुसीं उस रिपोर्ट ते अमल दरामद नहीं कीता ते भारत जिहड़ा वो तां 35A नूं और एग्जैक्टली जिहड़ा असीं कहे कि भाई एक पासे नत्थ कढाउण नूं है तो एक पासे नक वढाउण नूं है, वो बिल्कुल जम्मू कश्मीर दे विचों आर्टिकल 35A और आर्टिकल 370 खत्म करके उत्थे लिजा के भईए वसाणगे। जिवें इन्हां ने हुण नॉर्थ ईस्ट काबू कर लिया, उत्थे किस अंदाज दे विच इन्हां ने
ਇਸੇ ਤਰ੍ਹਾਂ ਅਲਟੀਮੇਟਲੀ ਜੰਮੂ ਕਸ਼ਮੀਰ ਦੇ ਵਿੱਚ ਵੀ ਇਹਨਾਂ ਨੇ ਉਹਨਾਂ ਨੂੰ ਮਾਈਨੋਰਟੀ 'ਚ ਕਰ ਦੇਣਾ ਔਰ ਇਹ ਸਾਰੀ ਖੇਡ ਹੈ। ਸੋ ਅਸੀਂ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਖਲੋਤੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਜਿਵੇਂ ਪੰਜਾਬ ਦੇ ਮੁੱਦੇ ਦੇ ਉੱਤੇ ਨੋ ਮੈਟਰ ਸਾਡੇ ਵੀ ਕੁਝ ਭੈਣ ਭਰਾ ਉਸ ਸਿਸਟਮ ਦੇ ਵਿੱਚੋਂ ਕੁਝ ਕੱਢਣਾ ਚਾਹੁੰਦੇ ਨੇ ਔਰ ਅਸੀਂ ਇਸ ਕਨਕਲੂਜਨ ਤੇ ਹੀ ਪਹੁੰਚੇ ਹਾਂ ਹਮੇਸ਼ਾ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹੀ ਹਾਲ ਜੰਮੂ ਕਸ਼ਮੀਰ ਦੇ ਲੋਕਾਂ ਦਾ ਭਾਰਤੀ ਕਬਜ਼ੇ ਵਾਲੇ ਕਿ ਮੁਕੰਮਲ ਆਜ਼ਾਦੀ ਤੋਂ ਬਿਨਾਂ ਆਰਟੀਕਲ 35A ਵੀ ਤੁਸੀਂ ਦੇਖ ਲਿਆ, ਆਰਟੀਕਲ 370 ਵੀ ਦੇਖ ਲਿਆ, ਜੇ ਲੱਖ 1.5 ਲੱਖ ਕਸ਼ਮੀਰੀ ਉਹਦੇ ਥੱਲੇ ਮਾਰਿਆ ਗਿਆ, ਕਿੰਨਿਆਂ ਨਾਲ ਜ਼ਬਰ ਜ਼ਨਾ ਹੋਇਆ ਤੇ ਹੁਣ ਜੇ ਉਹ ਲੈ ਵੀ ਲੈਂਦੇ ਨੇ ਵਾਪਸ ਤੇ ਇਸ ਗੱਲ ਦਾ ਕੋਈ ਫਰਕ ਨਹੀਂ ਪੈਣਾ। ਆਲਰੇਡੀ ਉਹਨੂੰ ਕਸ਼ਮੀਰ ਨੂੰ ਉਹ ਥਰੂ ਆਰਮੀ ਜਿਹੜਾ ਹੈ ਉਹ ਰੂਲ ਕਰ ਰਹੇ ਨੇ। ਇਸ ਲਈ ਮੁਕੰਮਲ ਆਜ਼ਾਦੀ ਜੰਮੂ ਕਸ਼ਮੀਰ ਦੀ ਔਰ ਜਿਹੜਾ ਪਲੇਬਸਾਈਡ ਦਾ ਹੱਕ ਹੈ ਇਸ ਤੋਂ ਇੱਕ ਸਟੈਪ ਵੀ ਜਿਹੜਾ ਪਿੱਛੇ ਆਉਣ ਦਾ ਜਿਹੜਾ ਨਹੀਂ ਹੋਣਾ ਚਾਹੀਦਾ। ਅਸੀਂ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਭਾਰਤੀ ਰਜੀਮ ਦੇ ਖਿਲਾਫ ਜੂਝਦੇ ਰਹਾਂਗੇ। ਜੀ ਰਾਜ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।